ਯੂਐਸ ਨੇ ਆਲਰੇਡੀ ਐਵੀਡੈਂਸ ਨੂੰ ਕਲੈਕਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਹਦੇ ਮੁਤਾਬਕ ਰਸ਼ੀਅਨਸ ਨੂੰ ਵਾਰ ਕ੍ਰਾਈਮ ਦੇ ਅੰਡਰ ਚਾਰਜ ਕੀਤਾ ਜਾ ਸਕੇ। 17 ਲੱਖ ਲੋਕ 1.7 ਮਿਲੀਅਨ ਰਿਫਿਊਜੀ ਆਲਰੇਡੀ ਯੂਕਰੇਨ ਦੇ ਵਿੱਚੋਂ ਭੱਜ ਕੇ ਹੋਰ ਮੁਲਕਾਂ ਦੇ ਵਿੱਚ ਚਲੇ ਗਏ ਹੈਗੇ ਆ। ਇੱਕ ਟਾਈਮ ਦੇ ਉੱਤੇ ਜਿਹੜੀ ਗੱਲਬਾਤ ਹੋਈ ਸੀ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੀ, ਉਹਨਾਂ ਦੇ ਜਿਹੜੇ ਕਾਊਂਟਰ ਪਾਰਟਸ ਹੈਗੇ ਆ, ਉਹਨਾਂ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਅਸੀਂ ਰਸਤਾ ਦੇ ਦਿੰਦੇ ਆ ਜਿਹੜੇ ਲੋਕ ਨਿਕਲਣਾ ਚਾਹੁੰਦੇ ਯੂਕਰੇਨ ਤੋਂ ਬਾਹਰ, ਪਰ ਉਹ ਰਸਤਾ ਦੇ ਦਿੱਤਾ ਜਾ ਰਿਹਾ ਸੀ ਵੀ ਉਹ ਰਸ਼ੀਆ ਨੂੰ ਜਾ ਸਕਦੇ ਆ ਜਾਂ ਬੈਲਾਰੂਸ ਨੂੰ ਜਾ ਸਕਦੇ ਹੈਗੇ ਆ। ਪਰ ਯੂਕਰੇਨ ਨੇ ਇਹ ਕਿਹਾ ਸੀ ਵੀ ਇਹ ਗਲਤ ਆ, ਅਸੀਂ ਇਸ ਨੂੰ ਐਗਰੀ ਨਹੀਂ ਕਰਦੇ ਹੈਗੇ। ਇਸ ਟਾਈਮ ਦੇ ਉੱਤੇ ਜਿਹੜੀ ਲੇਟੈਸਟ ਖਬਰ ਆ ਰਹੀ ਆ ਵੀ ਪੂਰੇ ਕੀਵ ਸ਼ਹਿਰ ਨੂੰ ਵੀ ਜਿਹੜਾ ਘੇਰਿਆ ਹੋਇਆ ਹੈਗਾ ਰਸ਼ੀਆ ਦੀਆਂ ਫੋਰਸਸ ਨੇ, ਤੇ ਪੂਰੀ ਉੱਥੇ ਬੰਬਾਰਡਮੈਂਟ ਚੱਲ ਰਹੀ ਹੈਗੀ ਆ। ਕਾਫੀ ਲੋਕਾਂ ਦੀ ਮੌਤ ਹੋ ਚੁੱਕੀ ਆ। ਸਵੇਰੇ ਵੀ ਆਪਾਂ ਫਿਗਰਸ ਦਿੱਤੇ ਸੀ, ਉਸ ਤੋਂ ਬਿਨਾਂ ਹੁਣ ਹੋਰ ਉਹ ਫਿਗਰ ਵੱਧਦੇ ਜਾ ਰਹੇ ਹੈਗੇ ਆ। ਯੂਨਾਈਟਿਡ ਸਟੇਟਸ ਨੇ ਆਲਰੇਡੀ ਡਾਟਾ ਜੋ ਕਲੈਕਟ ਕੀਤਾ ਹੈ ਵਾਰ ਕ੍ਰਾਈਮ ਦੇ ਸੰਬੰਧ ਦੇ ਵਿੱਚ, ਹਿਊਮਨ ਰਾਈਟਸ ਅਬਿਊਜ਼ਰਸ ਜਿੱਥੇ ਵੀ ਰਸ਼ੀਅਨਸ ਨੇ ਕੀਤੇ ਹੈਗੇ ਆ, ਜਦੋਂ ਤੋਂ ਹੀ ਉਹ ਯੂਕਰੇਨ ਦੇ ਵਿੱਚ ਉਹਨਾਂ ਨੇ ਇਨਵੇਜ਼ਨ ਕੀਤਾ ਆ, ਐਂਟਰ ਕੀਤੇ ਹੈਗੇ ਆ, ਇਹ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਪੋਕਸਪਰਸਨ ਨੇ ਕਿਹਾ ਉਹ ਸਾਰੇ ਐਵੀਡੈਂਸ ਦੇ ਉੱਤੇ ਯੂਐਸ ਦੀ ਸਰਕਾਰ ਕੰਮ ਕਰ ਰਹੀ ਆ, ਤੇ ਫਿਰ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਰਲ ਕੇ ਰਸ਼ੀਆ ਦੇ ਉੱਤੇ ਐਕਸ਼ਨ ਲਿਆ ਜਾਊਗਾ ਹੈਗਾ। ਬਹੁਤ ਸਾਰੇ ਸਿਵਲੀਅਨਸ ਹਜੇ ਵੀ ਉੱਥੋਂ ਭੱਜ ਰਹੇ ਹੈਗੇ ਆ, ਫੌਜੀ ਹੈਲਪ ਕਰ ਰਹੇ ਆ ਬਾਹਰ ਜਾਣ ਦੇ ਲਈ। ਜਿੰਨੇ ਵੀ ਸਿਵਲੀਅਨ ਉੱਥੋਂ ਜਾਣਾ ਚਾਹੁੰਦੇ ਹੈਗੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਫਾਈਟ ਵੀ ਕਰ ਰਹੇ ਹੈਗੇ ਆ। ਸਿਚੁਏਸ਼ਨ ਬਹੁਤ ਬੁਰੀ ਹੈਗੀ ਆ ਇਸ ਟਾਈਮ ਦੇ ਉੱਤੇ। ਇਸੇ ਤਰ੍ਹਾਂ ਜਿਹੜੀ ਰਸ਼ੀਆ ਦੀ ਗਵਰਨਮੈਂਟ ਆ, ਉਹਨਾਂ ਨੇ ਵੀ ਇੱਕ ਲਿਸਟ ਬਣਾਉਣੀ ਸ਼ੁਰੂ ਕੀਤੀ ਹੋਈ ਆ ਜਿਹੜੇ ਮੁਲਕ ਉਹਨਾਂ ਦੇ ਨਾਲ ਫਰੈਂਡਲੀ ਨਹੀਂ ਹੈਗੇ, ਅਨਫਰੈਂਡਲੀ ਨੇਸ਼ਨਸ ਤੇ ਹੋਰ ਟੈਰੀਟਰੀਜ਼। ਉਹਨਾਂ ਨੇ ਇਹ ਕਿਹਾ ਵੀ ਦਰਜਨਾਂ ਦੇ ਹਿਸਾਬ ਨਾਲ ਅਸੀਂ ਉਹ ਮੁਲਕਾਂ ਦੇ ਨਾਮ ਤੇ ਟੈਰੀਟਰੀਜ਼ ਦੇ ਲਿਖੇ ਹੈਗੇ ਆ, ਉਹਨਾਂ ਦੀ ਲਿਸਟ ਬਣਾ ਲਈ ਆ। ਜਿੱਦਾਂ ਆਪਾਂ ਕਹਿ ਦਿੰਦੇ ਹੁੰਦੇ ਆ ਵੀ ਇਹ ਦੁਸ਼ਮਣਾਂ ਦੀ ਲਿਸਟ ਆ। ਸੋ ਰਸ਼ੀਆ ਨੇ 27 ਯੂਰਪੀਅਨ ਯੂਨੀਅਨ ਮੈਂਬਰ ਸਟੇਟਸ, US ਸਾਡਾ ਮੁਲਕ, ਯੂਨਾਈਟਿਡ ਕਿੰਗਡਮ, ਯੂਕਰੇਨ, ਸਵਿਟਜ਼ਰਲੈਂਡ, ਜਾਪਾਨ, ਸਾਊਥ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਤਾਈਵਾਨ, ਇਹ ਸਾਰਿਆਂ ਦੀ ਲਿਸਟ ਬਣਾਈ ਆ ਵੀ ਇਹ ਰਸ਼ੀਆ ਦੇ ਉਲਟ ਹੈਗੇ ਆ। ਰਸ਼ੀਆ ਦੇ ਸਟੇਟ ਮੀਡੀਆ ਨੇ ਇਹ ਖਬਰ ਦਿੱਤੀ ਹੈਗੀ ਆ। 12 ਦਿਨਾਂ ਦੇ ਵਿੱਚ 17 ਲੱਖ ਲੋਕ ਆਪਣੇ ਮੁਲਕ ਨੂੰ ਛੱਡ ਕੇ ਗੁਆਂਢੀ ਮੁਲਕਾਂ ਦੇ ਵਿੱਚ ਚਲੇ ਗਏ ਹੈਗੇ ਆ ਆਪਣੀ ਜਾਨ ਬਚਾਉਣ ਦੇ ਲਈ। ਯੂਨਾਈਟਿਡ ਏਅਰਲਾਈਨ ਇੰਡੀਆ ਨੂੰ ਜੋ ਜਾਂਦੀ ਆ ਉਹ ਰਸ਼ੀਅਨ ਏਅਰ ਸਪੇਸ ਦੇ ਵਿੱਚੋਂ ਜਾਂਦੀ ਆ, ਤੇ ਯੂਨਾਈਟਿਡ ਏਅਰਲਾਈਨ ਨੇ ਇੰਡੀਆ ਨੂੰ ਜੋ ਰਾਊਟ ਜਾਂਦਾ ਹੈਗਾ, ਜਿਹੜੀਆਂ ਉਹਨਾਂ ਦੀਆਂ ਏਅਰਲਾਈਨਸ ਦਾ, ਉਹ ਰਸ਼ੀਅਨ ਏਅਰ ਸਪੇਸ ਤੋਂ ਜਾਂਦਾ। ਸੋ ਉਸ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਹੈ। ਕਹਿੰਦੇ ਵੀ ਅਸੀਂ ਰਸ਼ੀਆ ਦਾ ਏਅਰ ਸਪੇਸ ਯੂਜ਼ ਨਹੀਂ ਕਰਨਾ ਚਾਹੁੰਦੇ, ਕਿਉਂਕਿ ਬਹੁਤ ਇੰਪੋਰਟੈਂਟ ਫਲਾਈਟਸ ਜਾਂਦੀਆਂ ਸੈਨ ਫਰਾਂਸਿਸਕੋ ਤੋਂ ਨਿਊ ਦਿੱਲੀ ਸਿੱਧੀਆਂ, ਇਸੇ ਤਰ੍ਹਾਂ ਨਿਊਯਾਰਕ ਤੋਂ ਮੁੰਬਈ, ਹੋਰ ਫਲਾਈਟਸ ਵੀ ਨਿਊ ਦਿੱਲੀ ਤੋਂ ਸ਼ਿਕਾਗੋ, ਨਿਊਯਾਰਕ, ਨਿਊ ਜਰਸੀ, ਇਹ ਫਲਾਈਟ ਜਾਂਦੀਆਂ। ਪਰ ਏਅਰ ਸਪੇਸ ਟਿਟ ਫॉर ਟੈਟ ਦਾ ਬਦਲਾ ਲੈਂਦੇ ਹੋਏ ਇਹ ਜਿਹੜਾ ਆ ਯੂਨਾਈਟਿਡ ਏਅਰਲਾਈਨ ਨੇ ਵੀ ਉਹ ਰਾਊਟ ਬੰਦ ਕਰ ਦਿੱਤਾ ਹੈਗਾ ਆ। US ਦੀ 82nd ਏਅਰਬੋਰਨ ਉਹ ਪੈਟਰੋਲ ਕਰ ਰਹੀ ਆ ਪੋਲਿਸ਼ ਯੂਕਰੇਨ ਬਾਰਡਰ ਦੇ ਉੱਤੇ। ਸੋ US ਆਰਮੀ ਦੇ ਜਿਹੜੇ ਸ਼ੋਲਜਰਸ ਆ, ਜਿਹੜੇ ਫੌਜੀ ਹੈਗੇ ਆ, ਉਹਨਾਂ 82ਵੀਂ ਬਟਾਲੀਅਨ ਉਹਦੇ ਆਲਰੇਡੀ ਫੌਜੀ ਪੋਲੈਂਡ ਦੇ ਬਾਰਡਰ ਤੇ ਪਹੁੰਚੇ ਆ ਤੇ ਉੱਥੇ ਪੈਟਰੋਲ ਕਰ ਰਹੇ ਹੈਗੇ ਆ।